ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜੀ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 29 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੈਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਕਿੰਗ ਚਾਰਲਸ ਅੱਜ ਕੱਲ੍ਹ ਅਮਰੀਕਾ ਪਹੁੰਚੇ ਹੋਏ ਆ। ਉਹਨਾਂ ਨੇ ਕਾਂਗਰਸ ਵਿੱਚ ਵੀ ਐਡਰੈਸ ਕੀਤਾ ਤੇ ਉਦੋਂ ਪਹਿਲਾਂ ਉਹਨਾਂ ਦਾ ਡਿਨਰ ਵੀ ਜਿਹੜਾ ਅਰੇਂਜ ਕੀਤਾ ਗਿਆ ਸੀ ਤੇ ਕਾਫੀ ਐਪਰੀਸ਼ੀਏਸ਼ਨ ਉਹਨਾਂ ਦੀ ਹੋ ਰਹੀ ਹੈਗੀ ਆ। ਜਦੋਂ ਨਿਊਯਾਰਕ ਦੇ ਮੇਅਰ ਮਮਦਾਨੀ ਨੂੰ ਇੱਕ ਪੱਤਰਕਾਰ ਨੇ ਕੁਐਸਚਨ ਪੁੱਛਿਆ ਵੀ ਜੇ ਤੁਹਾਨੂੰ ਜਿਹੜਾ ਕਿੰਗ ਮਿਲਦਾ ਹੈਗਾ ਚਾਰਲਸ ਤੇ ਤੁਸੀਂ ਉਹ ਤੋਂ ਕੀ ਕੁਐਸਚਨ ਪੁੱਛੋਗੇ, ਉਹਨਾਂ ਨੇ ਇਹ ਕਿਹਾ ਵੀ ਮੈਂ ਕਹੂੰਗਾ ਵੀ ਤੁਸੀਂ 68 ਮੁਲਕਾਂ ਤੇ ਰਾਜ ਕੀਤਾ ਸੀ ਜੀ ਤੇ ਉਹ ਹੁਣ ਤੁਹਾਡੇ ਕੋਲ ਹੈ ਨਹੀਂ ਤੇ ਤੁਹਾਡੀ ਇਹੀ ਆ ਵੀ ਜਲਦੀ ਤੋਂ ਜਲਦੀ ਜਿਹੜਾ ਕੋਹੇ-ਨੂਰ ਦਾ ਹੀਰਾ ਆ ਉਹ ਜਿਹੜੇ ਮਾਲਕ ਆ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ। ਜੀ ਵਾਹ, ਬੜੀ ਵੱਡੀ ਗੱਲ ਹੈ ਜੇ ਉਹਨਾਂ ਦੀ ਇਹ ਸਟੇਟਮੈਂਟ ਆ ਤਾਂ ਆਪਾਂ ਨੂੰ ਪਤਾ ਹੀ ਹੈ ਕੋਹੇ-ਨੂਰ ਹੀਰੇ ਦੇ ਜਿਹੜੇ ਅਸਲੀ ਮਾਲਕ ਨੇ ਉਹ ਕੌਣ ਨੇ। ਤੇ ਅਗਲੀ ਖਬਰ ਦੇ ਵੱਲ ਵਧੀਆ ਲੰਘੇ ਦਿਨੀ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਸੀ ਵਾਈਟ ਹਾਊਸ ਡੈਮੋ ਕੋਰਸਪੋਂਡੈਂਟ ਜਿਹੜਾ ਡਿਨਰ ਸੀਗਾ ਉਸ ਦਰਮਿਆਨ ਜਿਹੜੀ ਗੋਲੀਬਾਰੀ ਦੀ ਵਾਰਦਾਤ ਵਾਪਰੀ ਸੀ ਉਹਦੇ ਵਿੱਚ ਚਲੋ ਚੰਗੀ ਗੱਲ ਹੈ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤੇ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਇਹ ਦੋਸ਼ੀ ਸੀਗਾ ਇਹਨੂੰ ਟਰੰਪ ਦੇ ਉੱਤੇ ਜਿਹੜਾ ਅਟੈਂਪ ਅਸੈਸੀਨੇਸ਼ਨ ਦੇ ਦੋਸ਼ਾਂ ਦੇ ਤਹਿਤ ਜਿਹੜਾ ਉਹ ਚਾਰਜ ਕੀਤਾ ਗਿਆ। ਸੋ ਕੋਸ਼ਿਸ਼ ਦੇ ਤਹਿਤ ਚਾਰਜ ਕੀਤਾ ਗਿਆ। ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਹੈ ਜਿਹਦੇ ਉੱਤੇ ਚਰਚਾ ਹੋ ਰਹੀ ਹੈ। ਜਸਟਿਸ ਡਿਪਾਰਟਮੈਂਟ ਜਿਹੜਾ ਇਨਵੈਸਟੀਗੇਟ ਕਰ ਰਿਹਾ ਤੇ ਉਹਨਾਂ ਨੇ ਬਿਊਰੋ ਆਫ ਅਲਕੋਹਲ, ਟਬੈਕੋ, ਫਾਇਰ ਆਰਮਸ ਐਂਡ ਐਕਸਪਲੋਸਿਵ ਤੇ ਹੋਰ ਜਿੰਨੀਆਂ ਵੀ ਏਜੰਸੀਜ਼ ਨੇ ਉਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਇਹਨੇ ਜਿਹੜਾ ਫਾਇਰ ਕੀਤਾ ਸੀਗਾ 31 ਸਾਲਾ ਕੋਲ ਐਲਨ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਉਹਨੂੰ ਚਾਰਜ ਕੀਤਾ ਜਾਊਗਾ। ਸੋ 6 ਉਹਨਾਂ ਨੇ ਜਿਹੜੇ ਫਾਇਰ ਕੀਤੇ ਸੀਗੇ ਗਨਮੈਨ ਜਦੋਂ ਤੱਕ ਉਹ ਸਿਕਿਉਰਿਟੀ ਚੈੱਕ ਪੁਆਇੰਟ ਤੱਕ ਵਧਿਆ ਸੀਗਾ ਵਾਸ਼ਿੰਗਟਨ ਹਿਲਟਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨੂੰ ਦਬੋਚ ਲਿਆ ਗਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਕਿ ਦੋ ਜਿਹੜੇ ਸੋਰਸ ਫੈਮੀਲੀਅਰ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਜਾਂਚ ਅੱਗੇ ਵੀ ਜਾ ਸਕਦੀ ਆ। ਉਹਦਾ ਪਿੱਛੇ ਮੋਟਿਵ ਤੋਂ ਬਾਅਦ ਉਹ ਕਿਉਂ ਇੱਧਰਲੇ ਪਾਸੇ ਆ ਜਾਂ ਹੋਰ ਉਹਦੇ ਨਾਲ ਕਿਹੜੇ ਐਸੋਸੀਏਟ ਆ ਬੰਦੇ, ਉਹਨਾਂ ਦੇ ਬਾਰੇ ਜਿਹੜੀ ਹਲੇ ਜਾਂਚ ਆ ਉਹ ਚੱਲ ਰਹੀ ਆ। ਪਰ ਇਹਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਸੀਗਾ ਅਟੈਂਪਟ ਟੂ ਅਸੈਸੀਨੇਟ ਦਾ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਤੇ ਹੁਣ ਕਹਿੰਦੇ ਵੀ ਡਿਸਚਾਰਜ ਕੀਤਾ ਗਿਆ ਫਾਇਰ ਆਰਮ ਡਿਊਰਿੰਗ ਅ ਕ੍ਰਾਈਮ ਆਫ ਵਾਇਲੈਂਸ। ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਚਾਰਜ ਨੇ ਉਹ ਇਸ ਮਾਮਲੇ ਦੇ ਵਿੱਚ ਐਡ ਕੀਤੇ ਗਏ ਨੇ ਤੇ ਉਹਦੀ ਜਿਹੜੀ ਫਸਟ ਕੋਰਟ ਅਪੀਅਰੈਂਸ ਹੋਈ ਸੀ ਉਹ ਮੰਡੇ ਨੂੰ ਹੋਈ ਸੀ ਪਰ ਉਹਨੇ ਜਿਹੜਾ ਪਲੀ ਆ ਉਹ ਨਹੀਂ ਐਂਟਰ ਕੀਤਾ ਸੀਗਾ ਜੀ। ਅੱਜ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਕਸਟ ਆ ਉਹਨਾਂ ਦੀ ਹੀਅਰਿੰਗ ਕਾਂਗਰਸ ਦੇ ਸਾਹਮਣੇ ਸੀਗੀ, ਹਾਊਸ ਆਰਮ ਸਰਵਿਸਿਜ਼ ਕਮੇਟੀ ਦੇ ਸਾਹਮਣੇ ਤੇ ਪਹਿਲੀ ਵਾਰੀ ਜਿਹੜੇ ਉਹਨਾਂ ਨੂੰ ਕਾਫੀ ਜਿਹੜੇ ਟਫ ਕੁਐਸਚਨ ਆ ਉਹ ਉਹਨਾਂ ਦੇ ਆਨਸਰ ਦੇਣੇ ਪਏ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ $25 ਬਿਲੀਅਨ ਤੁਸੀਂ ਹੁਣ ਤੱਕ ਸਪੈਂਡ ਕਰ ਦਿੱਤਾ ਹੈਗਾ ਆ ਤੇ ਬਿਗੇਸਟ ਪ੍ਰੋਬਲਮ ਕੀ ਹੈਗੀ ਆ ਤੇ ਉਹਨਾਂ ਨੇ ਕਿਹਾ ਵੀ ਬਿਗੇਸਟ ਚੈਲੰਜ ਇਹ ਆ ਵੀ ਸਾਡੇ ਜਿਹੜੇ ਐਡਵਰਸਰੀ ਮੁਲਕ ਆ ਜਿੱਦਾਂ ਜਾਣੀ ਕਿ ਈਰਾਨ ਉਹ ਨਿਊਕਲੀਅਰ ਬੰਬ ਬਣਾ ਸਕਦੇ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਇਹ ਅਟੈਕ ਕੀਤਾ ਹੈਗਾ ਆ। ਤੇ ਕਾਂਗਰਸ ਤੋਂ $1.5 ਟ੍ਰਿਲੀਅਨ ਦਾ ਡਿਫੈਂਸ ਬਜਟ ਹਜੇ ਪਾਸ ਕਰਾਉਣਾ ਹੈਗਾ ਪੀਟ ਹੈਕਸਟ ਹੋਣੀ। ਉਦੋਂ ਬਾਅਦ ਰਿਪਰੈਜ਼ੈਂਟੇਟਿਵ ਐਡ ਸਮਿਥ ਉਹਨਾਂ ਨੇ ਕਾਫੀ ਕ੍ਰਿਟਿਸਿਜ਼ਮ ਕੀਤਾ, ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੀ 2025 ਦੇ ਵਿੱਚ ਜਦੋਂ ਪਿਛਲੇ ਸਾਲ ਅਟੈਕ ਕੀਤਾ ਸੀ ਈਰਾਨ ਦੇ ਵਿੱਚ, ਉਦੋਂ ਉਹਨਾਂ ਦੇ ਨਿਊਕਲੀਅਰ ਜਿਹੜੇ
ਜੋ ਵੀ ਸਮਾਨ ਸੀਗਾ ਉਹ ਸਾਰਾ ਡਿਸਟਰੋਏ ਕਰ ਦਿੱਤਾ ਸੀ। ਉਹ ਗਿਆ ਉਹਨੂੰ ਜਿੱਦਾਂ ਪੀਟ ਹੈਗਸਥ ਨੂੰ ਜਵਾਬ ਨਹੀਂ ਇਹਦਾ ਆਇਆ, ਕਹਿੰਦਾ ਵੀ ਨਹੀਂ ਉਹ ਥੋੜਾ ਹੋਇਆ ਸੀ, ਹੁਣ ਅਸੀਂ ਜ਼ਿਆਦਾ ਕਰਤਾ। ਪਰ ਈਵਨ ਜਿਹੜੇ ਰਿਪਬਲਿਕਨਸ ਵੀ ਆ, ਜਿਨ੍ਹਾਂ ਦੇ ਵਿੱਚ ਸੈਨੇਟਰ ਟੌਮ ਟਿਲਰਸ ਆ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਤਾਂ ਇੰਨੀ ਜਿਹੜੀ ਹੱਦ ਕਰ ਦਿੱਤੀ ਵੀ ਜਿਹੜਾ ਟੌਪ ਦਾ ਜਨਰਲ ਸੀ ਉਸ ਨੂੰ ਵੀ ਫਾਇਰ ਕਰ ਦਿੱਤਾ। ਰਿਪਰੈਜ਼ੈਂਟੇਟਿਵ ਆਸਟਨ ਸਕਾਟ ਨੇ ਕਿਹਾ ਵੀ ਜਨਰਲ ਰੈਂਡੀ ਜਾਰਜ, ਜਿਹਦੀ ਇਦਾਂ ਦੀ ਵਧੀਆ ਸਰਵਿਸ ਸੀ US ਆਰਮੀ ਦੇ ਵਿੱਚ, ਉਸ ਦੀ ਵੀ ਜਿਹੜੀ ਤੁਸੀਂ ਛੁੱਟੀ ਕਰ ਦਿੱਤੀ। ਤੇ ਜਿਹੜੇ ਜੌਨ ਗਰਮੈਂਡੀ ਆ ਆਪਣੇ ਕੈਲੀਫੋਰਨੀਆ ਤੋਂ ਹੈਗੇ ਆ, ਸਟਰ ਕਾਉਂਟੀ ਵਾਲੇ ਏਰੀਆ ਤੋਂ, ਜੋ ਕਾਂਗਰਸਮੈਨ ਆ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕਿਹਨੂੰ ਚੀਅਰ ਇੱਥੇ ਕਰ ਰਹੇ ਹੈਗੇ ਆ, ਕੀ ਤੁਸੀਂ ਜਿਹੜਾ ਦੱਸਣਾ ਚਾਹੁੰਦੇ ਹੈਗੇ ਆ, ਤੁਹਾਡੇ ਕੋਈ ਵੀ ਜਵਾਬ ਜਿਹੜਾ ਸਹੀ ਨਹੀਂ ਆ ਰਿਹਾ। ਸੋ ਕਾਫੀ ਜਿਹੜਾ ਹੈਗਸਥ ਦੇ ਨਾਲ ਕੁਐਸਚਨ ਆਨਸਰਾਂ ਦੇ ਵਿੱਚ ਉਹਨਾਂ ਨੂੰ ਝਟਕਾ ਲੱਗਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਫ੍ਰੈਜ਼ਨੋ ਦੀ। ਫ੍ਰੈਜ਼ਨੋ ਉਹਨਾਂ ਕਾਉਂਟੀਜ਼ ਦੇ ਵਿੱਚ ਕਹਿ ਲਓ ਜਾਂ ਉਹਨਾਂ ਸ਼ਹਿਰਾਂ ਦੇ ਵਿੱਚ, ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਸ਼ੁਮਾਰ ਹੋ ਚੁੱਕਾ ਜਿੱਥੇ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਚੁੱਕੀਆਂ ਨੇ। ਕਈ ਥਾਵਾਂ ਦੇ ਉੱਤੇ $6 ਨੂੰ ਜਿਹੜੀ ਗੈਸ ਆ ਉਹ ਪਹੁੰਚ ਗਈ ਹੈ ਫ੍ਰੈਜ਼ਨੋ ਦੇ ਵਿੱਚ। ਕਹਿੰਦੇ ਵੀ ਇਹ ਨਵਾਂ ਹਾਈ ਹੈ, ਇੱਕ ਨਵਾਂ ਰਿਕਾਰਡ ਆ 2026 ਦੇ ਲਈ। ਇਹਦੇ ਡਾਟੇ ਦੇ ਮੁਤਾਬਕ ਨੈਸ਼ਨਲ ਐਵਰੇਜ ਜਿਹੜੀ ਆ ਉਹ ਕਹਿੰਦੇ ਕਿ $4.23 ਆ ਜਿਹੜੀ ਅੱਜ ਦੇ ਦਿਨ ਦੇਖੀ ਜਾ ਸਕਦੀ, ਤੇ ਹਾਈਐਸਟ ਲੈਵਲ ਆ ਜਦੋਂ ਤੋਂ 40% ਵੱਧ ਗਈ ਆ ਫੈਬਰਵਰੀ ਮਹੀਨੇ ਤੋਂ ਬਾਅਦ। ਕੈਲੀਫੋਰਨੀਆ ਦੇ ਜਿਹੜੀਆਂ ਕੁਝ ਕਾਉਂਟੀਜ਼ ਨੇ ਉਹਨਾਂ ਦੇ ਵਿੱਚ ਕਹਿੰਦੇ ਵੀ 6 ਤੋਂ ਵੀ ਉੱਪਰ ਜਿਹੜਾ ਮਾਰਕਾ ਟੱਪ ਸਕਦਾ, ਤੇ ਫ੍ਰੈਜ਼ਨੋ ਉਹਨਾਂ ਦੇ ਵਿੱਚ ਇੱਕ ਆ। ਜਦੋਂ ਤੋਂ ਕਹਿੰਦੇ ਵੀ US ਇਰਾਨ ਦਾ ਜਿਹੜਾ ਆਪਸੀ ਜਿਹੜਾ ਤਣਾਅ ਸ਼ੁਰੂ ਹੋਇਆ ਤੇ ਸਟੇਟ ਆਫ ਹੋਮ ਜਿਹੜਾ ਉਹ ਬਲੌਕ ਕੀਤਾ ਹੋਇਆ ਇਰਾਨ ਵੱਲੋਂ, ਤਾਂ ਉਸ ਤੋਂ ਬਾਅਦ ਜਿਹੜੀ ਕ੍ਰਿਟੀਕਲ ਸ਼ਿਪਿੰਗ ਹੈ ਪਰਸ਼ੀਅਨ ਗਲਫ ਦੇ ਵਿੱਚੋਂ ਆਇਲ ਦੀ, ਉਹ ਪ੍ਰਭਾਵਿਤ ਬੁਰੇ ਤਰੀਕੇ ਦੇ ਨਾਲ ਹੋਈ ਹੈ। ਸੋ ਹੁਣ ਜਿਹੜੀਆਂ ਬ੍ਰੈਂਟ ਕਰੂਡ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ 25% ਜਿਹੜੀਆਂ ਪਿਛਲੇ 2 ਹਫ਼ਤਿਆਂ ਦੇ ਵਿੱਚ ਹੀ ਵਧੀਆਂ ਨੇ। ਸੋ ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਉਹ ਜਿਹੜੀ ਆ ਨਾਲੋਂ ਨਾਲ ਬਲੌਕੇਡ ਖੁਦ ਕਰਨਗੇ ਬਲੌਕ ਤੇ, ਪਰ ਉਹ ਕਹਿੰਦੇ ਵੀ ਉਸ ਤੋਂ ਬਾਅਦ ਜਿਹੜੇ ਹਾਲਾਤ ਸੀਗੇ ਉਸ ਤੋਂ ਵੀ ਜ਼ਿਆਦਾ, ਪਹਿਲਾਂ ਨਾਲੋਂ ਵੀ ਜ਼ਿਆਦਾ ਜਿਹੜੇ ਉਹ ਤਣਾਅਪੂਰਨ ਹੋ ਗਏ। ਲੰਘੀ ਜਿਹੜੇ ਦਿਨਾਂ ਦੇ ਵਿੱਚ ਦੋਨੇ ਦੇਸ਼ ਜਾਂ ਤਿੰਨੇ ਕਹਿ ਸਕਦੇ ਆਪਾਂ, ਇਜ਼ਰਾਈਲ ਵੀ ਵਿੱਚ ਹੀ ਆ, ਖਾਸ ਕਰਕੇ ਜਿਹੜੀ ਗੱਲਬਾਤ ਆ ਉਹ ਅਮਰੀਕਾ ਤੇ ਈਰਾਨ ਦੇ ਵਿਚਾਲੇ ਹੀ ਹੋ ਰਹੀ ਆ, ਉਹ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ ਗੱਲਬਾਤ, ਤੇ ਉਹਦੇ ਕਰਕੇ ਜਿਹੜੀਆਂ ਗੈਸ ਦੀਆਂ ਕੀਮਤਾਂ ਨੇ ਉਹ ਸਗੋਂ ਹੋਰ ਉੱਚੀਆਂ ਜਾ ਰਹੀਆਂ ਨੇ। ਪਰ ਹੁਣ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਫ੍ਰੈਜ਼ਨੋ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਹੋਰ ਕਈ ਸ਼ਹਿਰ ਨੇ ਜਿਹੜੇ ਕਿ $6 ਪ੍ਰਤੀ ਗੈਲਨ ਦੇ ਹਿਸਾਬ ਦੇ ਨਾਲ ਜਿਹੜਾ ਇਸ ਟਾਈਮ ਗੈਸ ਆ ਉੱਥੇ ਲੋਕਾਂ ਨੂੰ ਮਿਲ ਰਹੀ ਹੈ, ਜਿਹੜੀ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਆ। ਅੱਜ $122 ਪਰ ਬੈਰਲ ਦੇ ਹਿਸਾਬ ਦੇ ਨਾਲ ਜਿਹੜੀ ਗੈਸ ਆ ਉਹਦੀ ਪ੍ਰਾਈਸ ਚੜ ਗਈ ਆ। ਤੇ ਕਹਿੰਦੇ ਆਉਣ ਵਾਲੀ ਸਮਰ ਦੇ ਵਿੱਚ ਜੋ ਜੈਟ ਫਿਊਲ ਆ ਜੀ ਉਹਨੂੰ ਜਿਹੜੀ ਸਪਲਾਈ ਆ ਗੈਸ ਦੀ, ਉਹਦੇ ਕਰਕੇ ਜੋ ਸਮਰ ਦੇ ਵਿੱਚ ਫਲਾਈਟਸ ਹੋਣਗੀਆਂ ਕਾਫੀ ਮਹਿੰਗੀਆਂ ਹੋਣਗੀਆਂ। ਬਹੁਤ ਸਾਰੀਆਂ 에ਅਰਲਾਈਨਸ ਨੇ ਆਪਣੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਰੀਡਲੇ ਜਿਹੜਾ ਹਾਈ ਸਕੂਲ ਆ ਉਹ ਲੋਕਡਾਊਨ ਕੀਤਾ। ਕੱਲਾ ਰੀਡਲੇ ਨਹੀਂ, ਉਸ ਤੋਂ ਬਿਨਾਂ ਕਲੋਵਿਸ ਤੇ ਫ੍ਰਿਜ਼ਨੋ ਤੇ ਬੁਲਟ ਹਾਈ ਸਕੂਲ ਵੀ ਜਿਹੜੇ ਆ ਕਲੀਅਰ ਕੀਤੇ ਗਏ, ਕਿਉਂਕਿ ਅੱਜ ਕੱਲ ਕਮਲੇ ਬਹੁਤ ਆ, ਲੋਕ ਕਾਲ ਕਰ ਦਿੰਦੇ ਆ ਸਸਪੀਸ਼ੀਅਸ ਕਾਲਸ ਵੀ ਜੀ ਉੱਥੇ ਬੰਬ ਰੱਖਿਆ ਜਾਂ ਉੱਥੇ ਆਹ ਹੋ ਜਾਣਾ ਜਾਂ ਗੋਲੀ ਚੱਲ ਜਾਣੀ ਆ। ਸੋ ਸਕੂਲ ਨੂੰ ਜਿਹੜਾ ਉਹ ਬੰਦ ਕਰਨਾ ਪੈਂਦਾ ਆ। ਸੋ ਸ਼ੈਲਟਰ ਇਨ ਪਲੇਸ ਕੀਤਾ ਗਿਆ, ਜਿਹੜਾ ਬਾਅਦ ਦੇ ਵਿੱਚ 2:45 ਵਜੇ ਚੱਕਿਆ ਗਿਆ। ਸੋ ਕਹਿੰਦੇ ਵੀ ਅਸੀਂ ਸਕੂਲ ਦੇ ਆਫੀਸ਼ੀਅਲਸ ਕਹਿ ਰਹੇ ਆ ਵੀ ਅਸੀਂ ਲਾ ਐਨਫੋਰਸਮੈਂਟ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਤਾਂ ਕਿ ਜਿਹੜੇ ਲੋਕ ਇਦਾਂ ਦੀਆਂ ਸ਼ਰਾਰਤਾਂ ਕਰਦੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਤੇ ਪ੍ਰੋਸੀਕਿਊਟ ਕੀਤਾ ਜਾਵੇ। ਸਟੂਡੈਂਟਸ ਜੋ ਆ ਰੈਗੂਲਰ ਇੰਸਟਰਕਸ਼ਨਸ ਦੇ ਵਿੱਚ ਚੱਲ ਪਏ 2:45 ਤੋਂ ਬਾਅਦ। ਉਹ ਤੋਂ ਬਾਅਦ ਫਿਰ ਛੁੱਟੀ ਦਾ ਟਾਈਮ ਹੋ ਜਾਂਦਾ, ਪਰ ਕਾਫੀ ਸਮਾਂ ਜਿਹੜਾ ਆ ਉਹ ਬੱਚਿਆਂ ਦਾ ਜਿਹੜੇ 3 ਹਾਈ ਸਕੂਲ ਆ ਉਹਨਾਂ ਦਾ ਵਿੱਚ ਖਰਾਬ ਹੋਇਆ ਕਿ ਕਿਸੇ ਨੇ ਐਵੇਂ ਹੀ ਜਿਹੜਾ ਡਰਾਉਣ ਵਾਲਾ ਫੋਨ ਕਾਲ ਕਰ ਦਿੱਤਾ। ਹਾਂਜੀ ਬਿਲਕੁਲ। ਇਹਦੇ ਨਾਲ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਆ ਜਿਹੜੇ ਉਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਚੈਕਿੰਗ ਵੀ ਕੀਤੀ ਸੀ, ਤੇ ਬੁਲਟ ਹਾਈ ਸਕੂਲ ਤੇ ਇਹਦੇ ਨਾਲ ਜਿਹੜੇ ਹੋਰ 2 ਸਕੂਲਾਂ ਦਾ ਰੀਡਲੀ ਹਾਈ ਸਕੂਲ ਦੇ ਵਿੱਚ ਵੀ ਜਿਹੜਾ ਸਿਮੀਲਰ ਅਲਰਟ ਜਿਹੜਾ ਉੱਥੇ ਦੇ ਲਈ ਇਸ਼ੂ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ 2 ਵਜੇ ਤੋਂ ਬਾਅਦ ਜਿਹੜੇ ਕੈਂਪਸ ਆ ਉਹਨਾਂ ਨੂੰ ਸਿਕਿਉਰ ਜਿਹੜਾ ਅਨਾਊਂਸ ਕਰ ਦਿੱਤਾ ਗਿਆ ਸੀਗਾ। ਸੋ ਮਾਪੇ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਇੱਕ ਵਾਰੀ ਭੱਜਣਾ ਪੈ ਗਈਆਂ ਸੀਗੀਆਂ। ਪਰ ਫਿਰ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਆ ਵੀ ਸ਼ਰਾਰਤੀ ਹੁੰਦੇ ਨੇ, ਕਈ ਕਾਲਸ ਕਰ ਦਿੰਦੇ ਨੇ, ਤਾਂ ਉਹਦੇ ਨਾਲ ਇੱਕ ਵਾਰੀ ਜਿਹੜਾ ਸੁਰੱਖਿਆ ਨੂੰ ਲੈ ਕੇ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ, ਤਾਂ ਉਸ ਤੋਂ ਬਾਅਦ ਫਿਰ ਲੋਕਾਂ ਨੇ ਜਿਹੜਾ ਉਹ ਇੱਕ ਵਾਰੀ ਤਾਂ ਸਾਰਿਆਂ ਨੂੰ ਜਿਹੜੀ ਭਾਜੜ ਪੈ ਗਈ ਸੀਗੀ। ਪਰ ਉਹ ਕਹਿੰਦੇ ਵੀ ਹੁਣ ਜਿਹੜੀ ਸਿਕਿਉਰ ਤਿੰਨੇ ਜਿਹੜੇ ਸਕੂਲ ਨੇ, ਇੱਕ ਹੋਰ ਸਕੂਲ ਦੇ ਬਾਰੇ ਗੱਲ ਆਈ ਸੀ ਪਰ ਉਹਦਾ ਨਾਮ ਨਹੀਂ ਜ਼ਿਕਰ ਕੀਤਾ ਗਿਆ, ਉਹਨਾਂ ਨੂੰ ਹੁਣ ਸਿਕਿਉਰ ਜਿਹੜਾ ਉਹ ਐਲਾਨ ਦਿੱਤਾ ਗਿਆ। ਜੀ ਅਗਲੀ ਖਬਰ ਚਲੀਏ ਜਿਹੜੀ ਕਿ ਸੈਂਟਰਲ ਵੈਲੀ ਤੋਂ ਹੀ ਆ ਰਹੀ ਆ। ਸੈਂਟਰਲ ਵੈਲੀ ਦੇ ਵਿੱਚ
ਜਿਹੜੀ ਸੈਂਟਰਲ ਵੈਲੀ ਕਾਉਂਟੀ ਨੇ ਐਮਰਜੈਂਸੀ ਡਿਕਲੇਅਰ ਕੀਤੀ ਆ ਵੀ ਉੱਥੇ ਇਨਵੇਸਿਵ ਸਪੀਸੀਜ਼ ਆਈਆਂ, ਕਈ ਜਿਹੜੇ ਭਬੂਜ ਹੈ ਜਾਨਵਰ ਜਿਹੇ ਆ ਗਏ ਆ, ਲੱਖਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਆਏ ਹੈਗੇ ਜੋ ਕਿ ਇਨਫਰਾਸਟਰਕਚਰਸ ਨੂੰ ਕਲੌਗ ਕਰ ਰਹੇ ਆ ਤੇ ਇਨਵਾਇਰਨਮੈਂਟ ਨੂੰ ਡੈਮੇਜ ਕਰ ਰਹੇ ਹੈਗੇ ਆ। ਇੱਕ ਯੂਨੈਨਿਮਸ ਵੋਟ ਦੇ ਨਾਲ 5 ਜਿਹੜੇ ਸਨਮਾਈਕੀਨ ਕਾਉਂਟੀ ਦੇ ਸੁਪਰਵਾਈਜ਼ਰਸ ਆ ਉਹਨਾਂ ਨੇ ਲੋਕਲ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਹੈਗੀ ਆ। ਗੋਲਡਨ ਮੂਸਲਸ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਹ ਸਨਮਾਈਕੀਨ ਕਾਉਂਟੀ ਦੇ ਵਿੱਚ ਆਏ ਹੈਗੇ ਆ। ਸੋ ਕਹਿੰਦੇ ਵੀ 2 ਸਾਲ ਪਹਿਲਾਂ ਆਏ ਸੀ ਪਰ ਉਦ ਘੱਟ ਸੀ, ਪਰ ਹੁਣ ਇਸ ਵੇਲੇ ਜਿਹੜੇ ਆ ਬਹੁਤ ਵੱਡੀ ਗਿਣਤੀ ਚ ਆਏ ਆ। ਬਰਾਊਨ ਤੇ ਗੋਲਡਨ ਸ਼ੈਲ ਇਹਨਾਂ ਦੇ ਹੈਗੇ ਆ ਤੇ 2 ਇੰਚ ਤੱਕ ਇਹ ਗਰੋ ਕਰਦੇ ਹੈਗੇ ਆ। ਸੋ ਜਿਹੜਾ ਲੈਜਿਸਲੇਟਿਵ ਆਫਿਸ ਆ ਉਹਨਾਂ ਨੇ ਸਨਮਾਈਕੀਨ ਕਾਉਂਟੀ ਨੇ ਇਹ ਕਿਹਾ ਵੀ ਗੋਲਡਨ ਮਸਲਸ ਨੂੰ ਜਿਹੜਾ ਫਾਈਟ ਕਰਨ ਦੇ ਲਈ ਜਿਹੜਾ ਇੱਕ $100 ਮਿਲੀਅਨ ਦਾ ਫਲੱਡ ਗੇਟ ਵੀ ਕੰਪਲੀਟ ਕੀਤਾ ਸੀ 2024 ਦੇ ਵਿੱਚ। ਸੋ ਕਹਿੰਦੇ ਵੀ ਇੱਕ ਜਿਹੜੀ ਫੀਮੇਲ ਮਸਲ ਆ ਉਹ 1 ਮਿਲੀਅਨ ਤੱਕ ਜਿਹੜਾ ਪ੍ਰੋਡਿਊਸ ਕਰ ਸਕਦੀ ਹੈਗੀ ਆ। ਸੋ ਇੰਨੀ ਤੇਜ਼ੀ ਦੇ ਨਾਲ ਇਹ ਜਿਹੜੇ ਜਾਨਵਰ ਆ ਉਹ ਫੈਲਦੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੀ ਜਿਹੜੀ ਅਕੈਡਮੀ ਆਫ ਸਾਇੰਸ ਆ ਉਹਦੇ ਨਾਲ ਜੁੜੀ ਹੋਈ ਆ। ਕੈਲੀਫੋਰਨੀਆ ਅਕੈਡਮੀ ਆਫ ਸਾਇੰਸ ਨੇ ਆਪਣੀਆਂ ਜਿਹੜੀਆਂ ਜੌਬਸ ਆ ਉਹਨਾਂ ਦੇ ਵਿੱਚ ਕੱਟ ਲਾਇਆ ਤੇ ਦੱਸਿਆ ਜਾ ਰਿਹਾ ਕਿ ਮਲਟੀ ਮਿਲੀਅਨ ਦਾ ਜਿਹੜਾ ਡਾਲਰ ਦਾ ਡੈਫੀਸਿਟ ਆ ਉਹਦੇ ਨਾਲ ਅਦਾਰਾ ਇਹ ਜੂਝ ਰਿਹਾ। 53 ਜਿਹੜੇ ਅਪਲਾਈ ਆ ਪਹਿਲੇ ਹਿੱਸੇ ਦੇ ਵਿੱਚ ਕੱਢੇ ਜਾਣਗੇ ਕੈਲੀਫੋਰਨੀਆ ਅਕੈਡਮੀ ਆਫ ਸਾਇੰਸ ਦੇ ਵਿੱਚੋਂ, ਤੇ ਕਿਉਂਕਿ ਅਕੈਡਮੀ ਜਿਹੜੀ ਆ ਉਹ ਸਟਰਗਲ ਕਰ ਰਹੀ ਹੈ ਕੈਸ਼ ਡੈਫੀਸਿਟ 7.3 ਮਿਲੀਅਨ ਦਾ ਜਿਹੜਾ ਕਿ ਸਾਲ 2025 ਦੇ ਵਿੱਚ ਸੀਗਾ ਤੇ ਇਸ ਟਾਈਮ ਲੱਗ ਰਿਹਾ ਕਿ ਇਹ 8 ਮਿਲੀਅਨ ਨੂੰ ਜਿਹੜਾ ਉਹ ਪਾਰ ਕਰ ਜਾਊਗਾ। ਸਕਾਟ ਸੈਮਸਨ ਜਿਹੜੇ ਕਿ ਇੱਥੋਂ ਦੇ ਡਾਇਰੈਕਟਰ ਨੇ, ਕੈਲ ਅਕੈਡਮੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਨੇ, ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਹਦੇ ਨਾਲ ਮੇਨਟੇਨਿੰਗ ਦੀ ਜਿਹੜੀ ਹਾਈ ਕਾਸਟ ਆ ਤੇ ਆਪਰੇਟਿੰਗ ਦੀ ਵਿੱਚ ਜਿਹੜੀ ਹਾਈ ਕਾਸਟ ਸਾਈਟ ਨੂੰ ਆਪਰੇਟ ਕਰਨ ਦੇ ਵਿੱਚ ਲੱਗਦੀ ਆ ਉਹਦੇ ਕਰਕੇ ਜਿਹੜਾ ਡੈਫੀਸਿਟ ਆ ਉਹ ਲਗਾਤਾਰ ਵਧਦਾ ਜਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਪੋਸਟ ਪੈਂਡੇਮਿਕ ਡਿਕਲਾਈਨ ਹੈ ਟੂਰਿਜ਼ਮ ਦੇ ਵਿੱਚ ਜਾਂ ਸ਼ਿਫਟ ਆਇਆ ਆਡੀਅੰਸ ਦੇ ਬਿਹੇਵੀਅਰ ਦੇ ਵਿੱਚ ਜਾਂ ਕਈ ਹੋਰ ਫੈਕਟਰ ਨੇ ਜਿਨ੍ਹਾਂ ਦੇ ਕਰਕੇ ਜਿਹੜੀਆਂ ਬਜਟ ਆ ਉਹ ਸਾਨੂੰ ਘਟਾਉਣਾ ਵੀ ਪਿਆ ਤੇ ਕਈ ਥਾਵਾਂ ਦੇ ਉੱਤੇ ਜਿਹੜੇ ਟੂਰਿਜ਼ਮ ਜਦੋਂ ਘਟਿਆ ਤਾਂ ਸਾਡੀ ਜਿਹੜੇ ਲਾਗਤਾਂ ਖਰਚੇ ਉਹੀ ਸੀਗੀਆਂ। ਇਹਦੇ ਕਰਕੇ ਹੁਣ ਅਸੀਂ ਉਹਨਾਂ ਜਿਹੜਾ ਪੈਸਾ ਉਹ ਸਰਮਾਇਆ ਨਹੀਂ ਇਕੱਠਾ ਕਰ ਰਹੇ। 53 ਜਿਹੜੇ ਇੰਪਲਾਈਜ਼ ਆ ਉਹ ਇਹਦੇ ਵਿੱਚੋਂ ਪਹਿਲੇ ਦੌਰ ਦੇ ਵਿੱਚੋਂ ਜਿਹੜੇ ਉਹ ਕੱਢੇ ਜਾਣਗੇ। ਉਹ ਕਹਿੰਦੇ ਕਿ ਅੱਗੇ ਜਿਹੜਾ ਸੈਮਸਨ ਨੇ ਦੱਸਿਆ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿੱਥੇ ਸਾਨੂੰ ਜਿਹੜੇ ਖਰਚੇ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਤੇ ਉਹਦੇ ਨਾਲ ਅਸੀਂ ਇਹ ਵੀ ਲਾਵਾਂਗੇ ਵੀ ਕਿੱਥੇ ਹੋਰ ਘੱਟ ਜਿਹੜਾ ਉਹ ਲਾਇਆ ਜਾ ਸਕਦਾ ਉਹਦੇ ਉੱਤੇ ਵੀ ਜਿਹੜਾ ਗੌਰ ਆ ਇਹ ਅਕੈਡਮੀ ਜ਼ਰੂਰ ਕਰੂਗੀ। ਅਕੈਡਮੀ ਕਹਿੰਦੇ ਵੀ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਮੀਨਿੰਗਫੁਲ ਸਾਇੰਟਿਫਿਕ ਜਿਹੜੀ ਰਿਸਰਚ ਆ ਉਹ ਪ੍ਰੋਵਾਈਡ ਕਰਾ ਸਕੀਏ, ਜਿਹੜੇ ਲਰਨਿੰਗ ਐਕਸਪੀਰੀਅੰਸਿਸ ਆ ਉਹਨਾਂ ਨੂੰ ਬੈਟਰ ਕਰ ਸਕੀਏ, ਕਮਿਊਨਿਟੀ ਇੰਗੇਜਮੈਂਟ ਆ ਜਾਂ ਹੋਰ ਜਿਹੜੇ ਵੀ ਇਹਦੇ ਨਾਲ ਜੁੜੇ ਕੰਮਕਾਰ ਆ ਉਹਨਾਂ ਦੇ ਵਿੱਚ, ਚਾਹੇ ਉਹ ਨੈਚੁਰਲ ਵਰਲਡ ਦੇ ਵਿੱਚ ਪਰਪਸ ਆਫ ਰੀਜਨਰੇਟਿੰਗ ਦਾ ਨੈਚੁਰਲ ਵਰਲਡ ਹੋਵੇ, ਇਹਨੂੰ ਅਸੀਂ ਫੁਲਫਿਲਿੰਗ ਕਰਾਂਗੇ। ਮਤਲਬ ਉਹ ਕਹਿੰਦੇ ਕਿ ਸਾਡੇ ਜਿਹੜੇ ਕੰਮਕਾਰ ਆ ਉਹ ਚੱਲਦੇ ਰਹਿਣਗੇ ਪਰ ਅਸੀਂ ਜਿਹੜੀਆਂ ਕਾਸਟ ਆ ਉਹਨਾਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਟਾਈਮ ਦੱਸਦੇ ਆ ਕਿ 60,000 ਜਿਹੜੇ ਲਿਵਿੰਗ ਐਨੀਮਲਸ ਨੇ ਇਹਨਾਂ ਦੇ ਕੋਲੇ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਤੇ ਜਿਨ੍ਹਾਂ ਦੇ ਉੱਤੇ ਰੱਖ ਰਖਾਓ ਦੇ ਉੱਤੇ ਜਿਹੜਾ ਕਾਫੀ ਇਹਨਾਂ ਦਾ ਖਰਚਾ ਆਉਂਦਾ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਾਸੇ ਆਪਾਂ ਗੈਸ ਪ੍ਰਾਈਸਿਸ ਦੀ ਗੱਲ ਕਰਕੇ ਹਟੇ ਹਾਂ, ਦੂਜੇ ਪਾਸੇ ਆਪਾਂ ਜੌਬ ਕੱਟ ਦੀ ਗੱਲ ਕਰ ਰਹੇ ਹਾਂ। ਸੋ ਪਹਿਲਾਂ ਵੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਇਕੋਨਮੀ ਦੇ ਬਾਰੇ ਪ੍ਰੈਡਿਕਸ਼ਨਸ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਰਿਸੈਸ਼ਨ ਦੀ ਪ੍ਰੈਡਿਕਸ਼ਨਸ ਜਾਂ ਹੋਰ ਮਹਿੰਗਾਈ ਦੀਆਂ ਪ੍ਰੈਡਿਕਸ਼ਨਸ ਲਗਾਤਾਰ ਨਾਲੋਂ ਨਾਲ ਨੇ। ਪਰ ਇਹ ਪਹਿਲੀ ਵਾਰ ਆ, ਸ਼ਾਇਦ ਪਹਿਲੀ ਵਾਰ ਹੋਊਗਾ, ਹੋ ਸਕਦਾ ਇਸ ਤੋਂ ਪਹਿਲਾਂ ਵੀ ਹੋਇਆ ਹੋਵੇ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਆਰਟ ਅਕੈਡਮੀ ਆ ਜਾਂ ਕੋਈ ਅਕੈਡਮੀ ਆਫ ਸਾਇੰਸ ਆ ਉਹਨੇ ਆਪਣੀਆਂ ਜੌਬਸ ਦੇ ਵਿੱਚ ਕੱਟ ਲਾਇਆ ਹੋਵੇ। ਜੀ, ਪਿਛਲੇ ਮਹੀਨਿਆਂ ਦੇ ਵਿੱਚ ਇੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਫ੍ਰਿਜ਼ਨੋ ਏਰੀਏ ਦੇ ਵਿੱਚ 2 ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਨੇ $4.8 ਮਿਲੀਅਨ ਦਾ ਜਿਹੜਾ ਲਾਈਵ ਸਟਾਕ ਫੀਡ ਸਕੀਮ ਆ ਉਹਦੇ ਵਿੱਚ ਫਰਾਡ ਕੀਤਾ ਸੀ। ਜਿਹੜੇ ਪਸ਼ੂ ਆ ਜਾਨਵਰ ਉਹਨਾਂ ਨੂੰ ਕਨੂਲਾ ਆਇਲ ਜੋ ਆਉਂਦਾ ਸੀ ਉਹ ਕੈਨੇਡਾ ਤੋਂ ਆਉਂਦਾ ਸੀ, ਉਹ ਜਿਹੜੀ ਕੰਪਨੀ ਲਈ ਕੰਮ ਕਰਦੇ ਸੀ ਉਹਨਾਂ ਨੂੰ ਚੋਰੀ ਕਰਕੇ ਹੋਰ ਕਿਤੇ ਵੇਚੀ ਜਾਂਦੇ ਸੀ। ਰਿਚਰਡ ਵੈਸਟ ਜੋ 72 ਸਾਲਾਂ ਦਾ ਫ੍ਰਿਜ਼ਨੋ ਦਾ ਰਹਿਣ ਵਾਲਾ ਆ ਉਸ ਨੂੰ 3 ਸਾਲਾਂ ਦੀ ਹੁਣ ਸਜ਼ਾ ਹੋਈ ਹੈਗੀ ਆ ਤੇ $2 ਮਿਲੀਅਨ ਰੈਸਟੀਟਿਊਸ਼ਨ ਉਹਨੂੰ ਪੇ ਕਰਨਾ ਪੈਣਾ ਹੈਗਾ ਕਿਉਂਕਿ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਕਨੂਲਾ ਥੈਫਟ ਹੋਇਆ ਸੀਗਾ। US ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ ਦੱਸਿਆ। ਕਹਿੰਦੇ ਵੀ ਵਾਈਟ ਕਾਲਰ ਕ੍ਰਾਈਮ ਇਜ਼ ਨਾਟ ਵਿਕਟਮਲੈਸ, ਵਿਕਟਮ ਕੰਪਨੀਜ਼ ਕੈਨ ਡਿਵਾਸਟੇਟਡ ਬਾਈ ਕ੍ਰਾਈਮਸ ਲਾਈਕ ਥੀਸ। ਹੁਣ ਦੇਖੋ ਜਿਹੜੀ ਕੰਪਨੀ ਦਾ $2 ਮਿਲੀਅਨ ਦਾ ਚੋਰੀ ਕੀਤਾ ਹੋਊਗਾ ਸਮਾਨ, ਉਹ ਕੰਪਨੀ ਦੀ ਕੀ ਪੋਜੀਸ਼ਨ ਹੋਊਗੀ। ਸੋ ਸਿੱਧ ਪਟੇਲ ਇੱਕ ਸਪੈਸ਼ਲ ਏਜੰਟ ਹੈ FBI ਦੇ ਸੈਕਰਾਮੈਂਟੋ ਆਫਿਸ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇੱਕ ਬੈਸਟ ਕੰਪਨੀ ਸੀਗੀ ਉਹਦੇ ਨਾਲ ਇੱਕ ਸ਼ਾਨ ਸਾਵਾ ਨਾਮ ਦਾ ਬੰਦਾ ਵੀ ਕੰਮ ਕਰਦਾ ਸੀ। ਸੋ ਉਹਦੀ ਡੈਡ ਮਦਰ ਦਾ ਫੋਨ ਯੂਜ਼ ਕਰਕੇ ਜਿਹੜਾ ਸਾਈਫਨ ਆਫ ਕਰੀ ਜਾਂਦੇ ਸੀ, ਜਿਹੜਾ ਤੇਲ ਆਉਂਦਾ ਸੀਗਾ
ਸੋ ਲਗਭਗ $4.8 ਮਿਲੀਅਨ ਉਹਨਾਂ ਨੇ ਬਣਾਇਆ ਸੋ ਇਸ ਚੋਰੀ ਤੋਂ। ਉਹ ਤੋਂ ਬਾਅਦ ਉਹਨਾਂ ਨੇ ਪ੍ਰਾਪਰਟੀਆਂ ਖਰੀਦੀਆਂ, ਵਹੀਕਲਸ ਖਰੀਦੀਆਂ, ਟਰੈਵਲ ਕੀਤਾ ਤੇ ਪ੍ਰਾਈਵੇਟ ਕਰਾਟੇ ਟੀਚਰ ਵੀ ਹਾਇਰ ਕੀਤਾ ਸੀ ਜਿਹੜਾ ਸ਼ਾਨ ਸਾਵਾ ਆ, ਇਹ ਪੰਜਾਬੀ ਲੱਗਦਾ ਸਾਵਾ ਨਾਮ, ਤੇ ਇਹਨੂੰ ਜਿਹੜਾ ਸੈਂਟੈਂਸ ਕੀਤਾ ਗਿਆ ਸੀ ਦਸੰਬਰ ਦੇ ਵਿੱਚ 18 ਮਹੀਨਿਆਂ ਦੇ ਲਈ। ਜੀ, ਇਸ ਟਾਈਮ ਦੀ ਇੱਕ ਹੋਰ ਬੜੀ ਵੱਡੀ ਖਬਰ ਆ ਜਿਹੜੀ ਐਵੀਏਸ਼ਨ ਇੰਡਸਟਰੀ ਦੇ ਨਾਲ ਜੁੜੀ ਹੋਈ ਆ। 에ਅਰ ਇੰਡੀਆ ਦੇ ਨਾਲ ਜੁੜੀ ਇਹ ਖਬਰ ਹੈ। ਇੱਕ ਪਾਇਲਟ ਦੀ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਆ। ਇਹ ਪਾਇਲਟ ਫਸਟ ਅਫਸਰ ਸੀਗਾ ਤੇ ਇਹਦੀ ਉਮਰ ਲਗਭਗ 40 ਸਾਲ ਦੱਸੀ ਗਈ ਆ। 에ਅਰਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੰਗਲਵਾਰ ਨੂੰ ਦਿੱਲੀ ਤੋਂ ਬਾਲੀ ਦੇ ਲਈ ਜਦੋਂ ਉਡਾਣ ਭਰੀ ਸੀ ਤਾਂ ਉਸ ਤੋਂ ਬਾਅਦ ਆਰਾਮ ਦੇ ਦੌਰਾਨ ਹੋਟਲ ਦੇ ਵਿੱਚ ਰੁਕਿਆ ਹੋਇਆ ਸੀਗਾ ਤੇ ਇਸ ਤੋਂ ਬਾਅਦ ਇਹਨੇ ਆਪਣੇ ਸਰੀਰ ਦੇ ਵਿੱਚ ਕੁਝ ਤਕਲੀਫ ਦੀ, ਬੇਚੈਨੀ ਦੀ ਸ਼ਿਕਾਇਤ ਕੀਤੀ ਸੀ ਤੇ ਉਸ ਤੋਂ ਬਾਅਦ ਇਹਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀਗਾ। ਹਸਪਤਾਲ ਦੇ ਵਿੱਚ ਡਾਕਟਰਾਂ ਨੇ ਦੱਸਿਆ ਵੀ ਇਹਨੂੰ ਦਿਲ ਦਾ ਦੌਰਾ ਪਿਆ, ਇਹਨੂੰ ਖੁਦ ਨੂੰ ਸ਼ਾਇਦ ਉਹਦਾ ਪਤਾ ਨਹੀਂ ਲੱਗਿਆ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਇਸ ਪਾਇਲਟ ਨੇ ਕੁਝ ਹੀ ਮਹੀਨੇ ਪਹਿਲਾਂ ਦੱਸਦੇ ਵੀ 에ਅਰਲਾਈਨ ਦਾ ਇਹ ਦਾਅਵਾ ਹੈ ਕਿ ਇਹਨੇ ਸਾਰੇ ਮੈਡੀਕਲ ਟੈਸਟ ਕਰਵਾਏ ਸਨ, ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਦੇ ਮੁਤਾਬਕ ਉਹ ਤੈਅ ਕੀਤੇ ਗਏ ਸਮੇਂ ਦੇ ਅੰਦਰ ਹੀ ਕੰਮ ਜਿਹੜਾ ਕਰ ਰਿਹਾ ਸੀ ਤੇ ਉਸ ਤੇ ਕੰਮ ਦਾ ਵਾਧੂ ਜਿਹੜਾ ਬੋਝ ਆ ਉਹ ਨਹੀਂ ਸੀਗਾ। ਇਸ ਖਬਰ ਨੂੰ ਪਹਿਲਾਂ 에ਅਰ ਇੰਡੀਆ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਇਹ ਖਬਰ ਜੇ ਤਾਂ ਇੰਡੀਆ ਦੇ ਵਿੱਚ ਹੁੰਦੀ ਤਾਂ ਇਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਸੀਗਾ। ਤੁਸੀਂ ਦੇਖੋ ਕਿ ਇੱਕ ਐਕਸੀਡੈਂਟ ਤੋਂ ਬਾਅਦ ਜਾਂ ਇੱਕ ਮੌਤ ਤੋਂ ਬਾਅਦ, ਇਨਸੀਡੈਂਟ ਤੋਂ ਬਾਅਦ 에ਅਰਲਾਈਨ ਇਹ ਕਹਿ ਰਹੀ ਹੈ ਕਿ ਇਹ ਬੰਦੇ ਉੱਤੇ ਕੰਮ ਦਾ ਕੋਈ ਵਾਧੂ ਬੋਝ ਨਹੀਂ ਸੀ, ਜਦਕਿ ਇਸ ਮਾਮਲੇ ਦੇ ਵਿੱਚ ਸਿਰਫ ਲੋਕਾਂ ਨੇ ਉਹਨਾਂ ਤੋਂ ਉਸ ਦੀ ਮੌਤ ਦੇ ਬਾਰੇ ਜਾਣਕਾਰੀ ਮੰਗੀ ਸੀ ਤੇ 에ਅਰਲਾਈਨ ਨੇ ਇਹ ਵੀ ਸਪਸ਼ਟ ਕੀਤਾ ਵੀ ਇਹ ਜਿਹੜੀਆਂ ਖਬਰਾਂ ਨੇ ਉਹ ਇੰਡੋਨੇਸ਼ੀਆ ਦੇ ਨਾਲ ਸੰਬੰਧ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੀਆਂ ਹੋਰ ਥਾਵਾਂ ਦੇ ਉੱਤੇ ਉੱਥੇ ਘੱਟ ਤੋਂ ਘੱਟ ਇਸ ਖਬਰ ਦੇ ਬਾਰੇ ਇਨਫੋਰਮੇਸ਼ਨ ਹੋਵੇ ਤਾਂ ਜੋ ਉਹਨਾਂ ਦਾ ਜਿਹੜਾ ਬਾਜ਼ਾਰ ਦੇ ਉੱਤੇ ਜਿਹੜਾ ਉਹਨਾਂ ਦਾ ਕਾਰੋਬਾਰ ਆ ਉਹਦੇ ਤੇ ਪ੍ਰਭਾਵ ਨਾ ਪਵੇ। ਪਰ ਖਬਰਾਂ ਕਈ ਵਾਰੀ ਦੱਬੀਆਂ ਨਹੀਂ ਰਹਿੰਦੀਆਂ, ਬਾਹਰ ਆਈ ਜਾਂਦੀਆਂ ਨੇ। ਲੋਕਾਂ ਨੇ ਸ਼ੁਕਰ ਮਨਾਇਆ ਕਿ ਕਿਤੇ ਉਡਾਨ ਦੇ ਵਿੱਚ ਉਹਨੂੰ ਜਿਹੜੀ ਆ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀ ਆ ਗਈ, ਪਰ ਮੰਦਭਾਗੀ ਗੱਲ ਹੈ ਕਿ ਉਹਦੀ ਜਾਨ ਚਲੀ ਗਈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਜਿਹੜੇ ਡਾਟਾ ਸੈਂਟਰਸ ਆ ਉਹ ਧੜਾ-ਧੜ ਬਣ ਰਹੇ ਹੈਗੇ। ਕੈਲੀਫੋਰਨੀਆ ਦੇ ਵਿੱਚ 300 ਤੋਂ ਵੱਧ ਡਾਟਾ ਸੈਂਟਰਸ ਹੋਣਗੇ। ਪ੍ਰੋਬਲਮ ਕੀ ਹੈ, ਜਿਹੜੇ ਡਾਟਾ ਸੈਂਟਰਸ ਆ ਇਹ ਬਹੁਤ ਵੱਡੇ ਜਿਹੜੇ ਵੇਅਰ ਹਾਊਸਸ ਆ ਤੇ ਉਹਨਾਂ ਦੇ ਵਿੱਚ ਜਿਹੜਾ ਕੰਪਿਊਟਰਸ ਰੱਖੇ ਜਾਂਦੇ ਆ, ਸਮਾਨ ਰੱਖਿਆ ਜਾਂਦਾ ਡਾਟਾ ਸੈਂਟਰਸ ਦੇ ਵਿੱਚ, ਉਸ ਨੂੰ ਕੂਲ ਕਰਨ ਦੇ ਲਈ ਪਾਣੀ ਦੀ ਬਹੁਤ ਜ਼ਰੂਰਤ ਆ ਤੇ ਆਲਰੇਡੀ ਜਿਹੜਾ ਪਾਣੀ ਆ ਉਹਦੀ ਕਿੱਲਤ ਬਹੁਤ ਆ। ਇੱਕ ਹੁਣ ਇੰਪੀਰੀਅਲ ਵੈਲੀ ਦੇ ਵਿੱਚ ਡਾਟਾ ਸੈਂਟਰ ਓਪਨ ਹੋਣ ਜਾ ਰਿਹਾ ਆ ਜਿੱਥੇ ਕਹਿੰਦੇ ਵੀ 7.5 ਲੱਖ ਗੈਲਨ ਆਫ ਵਾਟਰ ਹਰ ਰੋਜ਼ ਵਰਤਿਆ ਜਾਊਗਾ। ਸੋ ਲੋਕ ਉਹ ਪ੍ਰੋਟੈਸਟ ਕਰ ਰਹੇ ਆ, ਕਹਿੰਦੇ ਵੀ ਸਾਨੂੰ ਜਿਹੜਾ ਸਾਡੇ ਯਾਰਡ ਆ ਉਹਨਾਂ ਦੇ ਵਿੱਚ ਤਾਂ ਪਾਣੀ ਸਮਰ ਦੇ ਵਿੱਚ ਬੰਦ ਕਰ ਦਿੰਦੇ ਆ ਵੀ ਪਾਣੀ ਨਾ ਵਰਤੋ, ਤੇ ਹੁਣ ਇੱਥੇ ਤੁਸੀਂ 7.5 ਲੱਖ ਗੈਲਨ ਹਰ ਰੋਜ਼ ਜਿਹੜਾ ਆ ਇਸ ਡਾਟਾ ਸੈਂਟਰ ਦੇ ਵਿੱਚ ਵਰਤਿਆ ਕਰੂਗੇ। ਸੋ ਕਹਿੰਦੇ ਵੀ ਜੇ ਇਹ ਅਪਰੂਵ ਹੋ ਜਾਂਦਾ ਆ, ਬਣ ਜਾਂਦਾ ਜੋ ਕਿ 2028 ਤੱਕ ਫਿਨਿਸ਼ ਹੋਣਾ ਆ, 9.5 ਲੱਖ ਸਕੁਅਰ ਫੁੱਟ ਦੀ ਇਹ ਬਿਲਡਿੰਗ ਹੋਊਗੀ। 2 ਸਟੋਰੀ ਡਾਟਾ ਸੈਂਟਰ ਹੋਊਗਾ, ਲਾਰਜੈਸਟ ਆਪਰੇਸ਼ਨ ਹੋਊਗਾ ਕੈਲੀਫੋਰਨੀਆ ਸਟੇਟ ਦੇ ਵਿੱਚ। ਇਦਾਂ ਸੋਚਦਾ ਵੀ 17 ਫੁੱਟਬਾਲ ਫੀਲਡ ਜਿੰਨਾ ਵੱਡਾ ਇਹ ਹੋਊਗਾ। ਸੋ ਇਹ $10 ਬਿਲੀਅਨ ਤੇ 330 ਮੈਗਾਵਾਟ ਡਾਟਾ ਸੈਂਟਰ ਦੇ ਉੱਤੇ 7.5 ਲੱਖ ਗੈਲਨ ਪਾਣੀ ਜਿਹੜਾ ਆ ਹਰ ਰੋਜ਼ ਵਰਤਿਆ ਜਾਊਗਾ। ਹਰ ਰੋਜ਼ 7.5 ਲੱਖ ਗੈਲਨ ਵਾਟਰ, ਤਾਂ ਕਿ ਜਿਹੜਾ ਆ ਉਹਨੂੰ ਕੂਲ ਰੱਖਿਆ ਜਾ ਸਕੇ। ਸੋ ਹੁਣ 30 ਸੈਂਟਰ ਕੈਲੀਫੋਰਨੀਆ ਦੇ ਵਿੱਚ ਇਦਾਂ ਦੇ ਹੈਗੇ ਆ, ਖੁੱਲਣੇ ਆ। ਤੁਸੀਂ ਦੇਖੋ ਵੀ ਕਿੰਨਾ ਪਾਣੀ ਜਿਹੜਾ ਆ ਇਹਦੇ ਤੇ ਲੱਗਣਾ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਕ੍ਰਾਈਮ ਦੇ ਨਾਲ ਜੁੜੀ ਹੋਈ ਹੈ। ਇੱਕ ਪਾਸੇ ਗਵਰਨਰ ਗੈਵਿਨ ਨਿਊਸਮ ਕਹਿ ਰਹੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਰੇਟ ਜਿਹੜੀ ਹੈ ਬਹੁਤ ਘੱਟ ਆ, ਪਰ ਕੈਲੀਫੋਰਨੀਆ ਦੇ ਵਿੱਚ ਅਸੀਂ ਡਰੱਗ ਦੇ ਉੱਤੇ ਵੀ ਕਾਬੂ ਪਾਇਆ। ਪਰ ਦੂਜੇ ਪਾਸੇ ਜਿਹੜੀਆਂ ਕੈਲੀਫੋਰਨੀਆ ਦਾ ਜਿਹੜਾ ਆਪਣਾ ਹੀ ਡਾਟਾ, ਕੈਲੀਫੋਰਨੀਆ ਨੈਸ਼ਨਲ ਗਾਰਡ ਜਿਹੜੇ ਨੇ ਜਿਨ੍ਹਾਂ ਨੇ ਡਰੱਗ ਫੜੀ ਆ, ਟਾਸਕ ਫੋਰਸ ਮੈਂਬਰਸ ਨੇ, ਉਹਨਾਂ ਨੇ ਦੱਸਿਆ ਵੀ 11 ਮਿਲੀਅਨ ਤੋਂ ਵੱਧ ਜਿਹੜੀ ਆ ਇਲੀਗਲ ਜਿਹੜੀ ਨਾਰਕੋਟਿਕਸ ਜਿਹੜੀ ਡਰੱਗ ਆ ਉਹ ਅਸੀਂ ਪਹਿਲੇ 3 ਮਹੀਨਿਆਂ ਦੇ ਵਿੱਚ 2026 ਦੇ ਵਿੱਚ ਫੜੀ ਆ। ਸੋ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਬਹੁਤ ਸਾਰੀ ਜਿਹੜੀ ਡਰੱਗ ਇਹਦੇ ਵਿੱਚ ਸੈਂਡੀਏਗੋ ਜਾਂ ਹੋਰ ਇਲਾਕਿਆਂ ਦੇ ਵਿੱਚੋਂ ਫੜੀ ਗਈ ਆ। ਜਨਵਰੀ ਤੋਂ ਬਾਅਦ ਹੀ ਇੱਕ ਬਹੁਤ ਵੱਡੀ ਖੇਪ ਜਿਹੜੀ ਕਿ 7,13,000 ਪਿਲ ਸੀਗੀਆਂ, ਫੈਂਟਨਲ ਸੀਗੀ ਜਾਂ ਹੋਰ ਜਿਹੜੀ ਡਰੱਗ ਸੀਗੀ ਉਹ ਸੀਜ਼ ਕੀਤੀ ਗਈ ਸੀਗੀ, ਬਰਾਮਦ ਕੀਤੀ ਗਈ ਸੀਗੀ। ਨਾਲ ਹੀ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਅਸੀਂ ਜਿਹੜਾ ਹੁਣ ਫੈਂਟਾਨਲ ਦਾ ਪਾਊਡਰ ਜਿਹੜਾ 1500 ਪਾਉਂਡ ਸੀਗਾ ਉਹ ਵੀ ਫੜਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਛਾਪੇਮਾਰੀ ਕੀਤੀ ਸੀ, ਉਹਦੇ ਵਿੱਚ 663 ਪਾਉਂਡ ਜਿਹੜੀ ਫੈਂਟਾਨਲ ਹੈ ਜਾਂ 268 ਪਿਲਸ ਜਿਹੜੀਆਂ ਨੇ ਉਹ ਫੈਂਟਾਨਲ ਦੀਆਂ ਉਹ ਫੜੀਆਂ ਸੀਗੀਆਂ ਤੇ ਇਹਦੀ ਜਿਹੜੀ ਬਾਜ਼ਾਰੀ ਕੀਮਤ ਹੈ $5 ਮਿਲੀਅਨ ਤੋਂ ਵੀ ਵੱਧ ਜਿਹੜੀ ਆ ਬਣਦੀ ਸੀਗੀ।
ਪਿਛਲੇ ਮਹੀਨੇ ਦੇ ਵਿੱਚ ਹੀ ਇਹ ਜਿਹੜੀ ਖੇਪਾਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ। ਲੋਕ ਸਵਾਲ ਕਰ ਰਹੇ ਨੇ ਕਿ ਇਹ ਉਹ ਆ ਜਿਹੜੀਆਂ ਤੁਸੀਂ ਦੱਸ ਰਹੇ ਹੋ ਜਾਂ ਜਿਹੜੀਆਂ ਤੁਸੀਂ ਬਰਾਮਦ ਕੀਤੀਆਂ ਨੇ, ਤੇ ਕਿੰਨੀਆਂ ਜਿਹੜੀਆਂ ਕੈਲੀਫੋਰਨੀਆ ਦੀ ਸਟੇਟਸ ਦੇ ਵਿੱਚ ਡਰੱਗ ਆ ਚੁੱਕੀ ਹੈ, ਉਹਦੇ ਬਾਰੇ ਕੋਈ ਡਾਟਾ ਜਿਹੜਾ ਉਹ ਜ਼ਰੂਰ ਪ੍ਰੋਵਾਈਡ ਜਿਹੜਾ ਉਹ ਕੀਤਾ ਜਾਵੇ। ਇਸ ਟਾਈਮ ਕੈਲੀਫੋਰਨੀਆ ਅਮਰੀਕਾ ਦੇ ਉਹਨਾਂ ਸੂਬਿਆਂ ਦੇ ਵਿੱਚ ਸ਼ੁਮਾਰ ਆ ਜਿੱਥੇ ਡਰੱਗ ਟ੍ਰੈਫਿਕਿੰਗ, ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਆંકੜੇ ਨੇ ਉਹ ਲਗਾਤਾਰ ਵਧਦੇ ਜਾ ਰਹੇ ਨੇ ਜੀ। ਅੱਜ ਯੂਐਸ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਸੀਗੀ ਤੇ ਜਿਹਦੇ ਵਿੱਚ ਜਰੋਮ ਪਾਵਲ ਉਹਨਾਂ ਨੇ ਇਹ ਕਿਹਾ ਵੀ ਇੰਟਰਸਟ ਰੇਟ ਜੋ ਆ ਉਹ ਸੇਮ ਰਹਿਣਗੇ, ਕਿਸੇ ਤਰ੍ਹਾਂ ਦੇ ਉਹਨੇ ਚੇਂਜ ਨਹੀਂ ਕੀਤੇ, ਘਟਾਏ ਨਹੀਂ ਹੈਗੇ। ਤੇ ਇਹ ਉਹਨਾਂ ਦੀ ਸ਼ਾਇਦ ਐਜ਼ ਚੇਅਰਮੈਨ ਲਾਸਟ ਮੀਟਿੰਗ ਸੀ, ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਬੋਰਡ ਦੇ ਉੱਤੇ ਫਿਰ ਵੀ ਰਹਾਂਗਾ ਚਾਹੇ ਮੈਂ ਚੇਅਰਮੈਨ ਨਾ ਵੀ ਹੋਵਾਂ। ਉਹਨਾਂ ਨੇ ਸਿਗਨਲ ਕੀਤਾ ਵੀ ਉਹ ਸੈਂਟਰਲ ਬੋਰਡ ਦੇ ਜਿਹੜਾ ਸੈਂਟਰਲ ਬੈਂਕ ਦਾ ਬੋਰਡ ਆ ਉਹਦੇ ਉੱਤੇ ਐਜ਼ ਏ ਮੈਂਬਰ ਉਹ ਰਹਿਣਗੇ। ਜੋ ਕੁਝ ਮਿਡਲ ਈਸਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਹੈਗਾ ਉਹਨੂੰ ਲੈ ਕੇ, ਇਕਨੋਮਿਕ ਆਊਟਲੁੱਕ ਨੂੰ ਲੈ ਕੇ, ਸੋ ਕਹਿੰਦੇ ਵੀ ਇੰਟਰਸਟ ਘੱਟ ਕਰਨਾ ਕੋਈ ਇਹ ਅਕਲਮੰਦੀ ਨਹੀਂ ਹੈਗੀ, ਸੋ ਇਸ ਕਰਕੇ ਉਹਨਾਂ ਨੇ ਇੰਟਰਸਟ ਘੱਟ ਨਹੀਂ ਕੀਤਾ ਹੈਗਾ। ਸੋ ਕੱਲਾ ਘੱਟ ਨਹੀਂ ਕੀਤਾ ਤੇ ਜਿਸ ਤਰ੍ਹਾਂ ਟਰੰਪ ਹੁਣੀ ਉਹਨੂੰ ਕੱਢ ਕੇ ਨਵਾਂ ਜਿਹੜਾ ਫੈਡਰਲ ਰਿਜ਼ਰਵ ਬੋਰਡ ਦਾ ਬੰਦਾ ਹੈ ਉਹਨੂੰ ਲਿਆਉਣਾ ਚਾਹੁੰਦੇ ਆ, ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਹਾਂ ਮੈਂ ਆਪਣੀ ਇਸ ਜੌਬ ਤੋਂ ਬਾਅਦ ਹੋਰ ਵੀ ਜਿਹੜਾ ਸਾਥ ਆ ਉਹ ਦਿੰਦਾ ਰਹੂੰਗਾ ਤੇ ਆਪਣੀ ਜਿਹੜੀ ਬੋਰਡ ਦੀ ਮੀਟਿੰਗ ਆ ਉਹਦੇ ਵਿੱਚ ਜ਼ਰੂਰ ਆਉਂਦਾ ਰਹੂੰਗਾ ਜੀ। ਸੋ ਖਬਰਾਂ ਦਾ ਸਮਾਂ ਆਪਣਾ ਇੱਥੇ ਸਮਾਪਤ ਹੀ ਜਾਂਦੇ ਤੁਹਾਨੂੰ ਜਿਹੜੀ ਆ ਇਸ ਟਾਈਮ ਕਰੰਸੀ ਰੇਟਸ ਦੇ ਬਾਰੇ ਤੇ ਹੋਰ ਜਿਹੜੇ ਮਾਰਕੀਟ ਆ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਆ ਜੀ। ਬਿਲਕੁਲ। ਸੋ ਤੁਸੀਂ ਜਿਹੜੀ ਆ ਜੀ ਆਪਣੇ ਰੇਟਸ ਜਿਹੜੇ ਹੈਗੇ ਅੱਜ ਕੀ ਆ, ਕਿਉਂਕਿ ਇੰਡੀਆ ਦਾ ਰੁਪਈਆ ਅੱਜ ਝਟਕਾ ਬਹੁਤ ਲੱਗਾ ਹੈਗਾ। ਹਾਂਜੀ ਹਾਂਜੀ ਤੇ ਜੇ ਡਾਊਜ਼ਨ ਇੰਡਸਟਰੀਅਲ ਦੀ ਗੱਲ ਕਰਦਾ ਜਾਵਾਂ ਮੈਂ, ਉਹ ਡਾਊਨ ਗਿਆ 0.57%, ਕਲੋਜ਼ ਹੋਇਆ 48,861.81 ਦੇ ਉੱਤੇ। S&P ਇੰਡੈਕਸ ਜਿਹੜਾ ਡਾਊਨ ਗਿਆ 0.04%, ਕਲੋਜ਼ ਹੋਇਆ 7135.95 ਦੇ ਉੱਤੇ। ਨੈਸਡੈਕ ਜਿਹੜਾ ਇਹ ਥੋੜਾ ਜਿਹਾ ਅੱਪ ਗਿਆ 0.04% ਤੇ ਕਲੋਜ਼ ਹੋਇਆ 24,673.24 ਦੇ ਉੱਤੇ ਜੀ। ਅੱਜ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 94 ਰੁਪਏ ਤੇ 92 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 288 ਰੁਪਏ 278 ਰੁਪਏ 88 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੰਡੀਆ ਦਾ ਰੁਪਈਆ ਬੁਰੀ ਤਰ੍ਹਾਂ ਜਿਹੜਾ ਹਿੱਟ ਹੋਇਆ ਹੈਗਾ, ਬਿਲਕੁਲ 95 ਰੁਪਏ 5 ਪੈਸੇ ਦੇ ਲਾਗੇ ਛਾਗੇ ਪਹੁੰਚ ਗਿਆ ਹੈਗਾ, ਕਿਉਂਕਿ ਤੇਲ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਤੇ ਹੁਣ ਇੰਡੀਆ ਦੇ ਕੋਲ ਸੋਲੂਸ਼ਨ ਕੋਈ ਨਹੀਂ ਹੈ, ਸੋ ਉਹਦੇ ਨਾਲ ਇਨਫਲੇਸ਼ਨ ਜਿਹੜੀ ਆ ਵੱਧ ਰਹੀ ਹੈਗੀ। ਬਿਲਕੁਲ। ਸੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੀ ਤੁਸੀਂ ਅੱਗੇ ਸਰਵਣ ਕਰੋਗੇ। ਸ਼ਾਮ ਦੇ ਦੀਵਾਨ। ਸਤਿ ਸ਼੍ਰੀ ਅਕਾਲ।